ਤੇ ਬਿਹਤਰ ਹੈ ਇਹ ਫਿਰ ਹਿੰਦੂ ਸਿੱਖ ਇਕੱਠੇ ਫੇਰ ਰਹਿਣ ਉਹ ਰਹਿ ਤੇ ਅਸੀਂ ਚੰਗੇ ਹੋ ਨਾਲੇ ਇਹਨਾਂ ਨੂੰ ਜਾਜ ਦੱਸਣ ਮੂੰਹ ਵੱਡੇ ਨੇ ਖਾਣ ਨੂੰ ਅੱਛਾ ਇਹਨਾਂ ਤੇ ਜਨਮ ਕਿੱਥੇ ਹੋਇਆ ਸੀ ਤੁਹਾਡਾ? ਪਿੰਡ ਕਿਹੜਾ ਸੀ? ਪਿੰਡ ਸਾਡਾ ਹੀ ਪਿੰਡ ਦਾ ਸੀ ਲਾਲੇ ਵਾਲੀ ਤੇ ਪਲੇ ਹੀ ਜੰਮੇ ਰਹੇ ਸਾਰੇ ਦੀ ਜਿਹੜਾ ਗੁੱਲੇ ਵਾਲੀ। ਗੁੱਲੇ ਵਾਲੀ। ਉਹ ਨਾਨਕਿਆਂ ਦਾ ਪਿੰਡ ਸੀ? ਹਾਂ ਨਾਨਕੇ ਦਾ ਪਿੰਡ ਸਾਡੇ ਮਾਮਾ ਨਹੀਂ ਕੋਈ ਵੀ ਜ਼ਮੀਨ ਬਹੁਤ ਸੀ ਨਾਨੇ ਸਾਡੇ ਦੀ। ਤੇ ਤੁਹਾਡਾ ਪਿੰਡ ਸੀ ਉਹ ਸਿੱਖਾਂ ਦਾ ਪਿੰਡ ਸੀ ਸਾਰਾ? ਸਾਰਾ ਮੁਸਲਮਾਨ ਸਿਰ ਮੁਸਲਮਾਨਾਂ ਦਾ। ਉਹ ਕਿਹੜਾ ਘਰ ਸੀ? ਕੌਣ ਸੀ ਉਹ? ਉਹ ਚਿਰਾਗ ਦੀਨ ਸੀ। ਅੱਛਾ। ਤੇ ਤਿੰਨ ਭੈਣ ਭਰਾ ਪੇ ਉੱਤੇ ਦੇ ਮੁਸਲਮਾਨ ਦੇ ਘਰ ਹੀ। ਉਹ ਅੱਛਾ ਵਾ ਉਹਨੇ ਬਚਾਇਆ ਤੁਹਾਨੂੰ? ਕੀ ਨਾਮ ਸੀ? ਮੁਸਲਮਾਨ ਨੇ ਚਿਰਾਗ ਦੀਨ। ਚਿਰਾਗ ਦੀਨ ਨੇ ਬਚਾਇਆ ਤੁਹਾਨੂੰ? ਦਾਦਾ ਜੀ ਦਾ ਨਾਂ? ਚਿਰਾਗ ਦੀਨ। ਹਾਂਜੀ। ਇਹ ਹੁਣ ਤੁਸੀਂ ਵੇਖਿਆ ਜਿਹੜੇ ਚਿਰਾਗ ਦੀਨ ਬਾਬਾ ਜੀ ਦਾ ਅਸੀਂ ਜ਼ਿਕਰ ਕੀਤਾ ਹੈ ਜਾਂ ਜਿਹੜੇ ਸਰਦਾਰ ਸਿੱਖ ਜੀ ਨੇ ਉਹਨਾਂ ਨੇ ਕੀਤਾ ਜ਼ਿਕਰ, ਇਹ ਉਹਨਾਂ ਦੇ ਪੋਤੇ ਨੇ। ਯਾਨੀ ਇਹ ਬਜ਼ੁਰਗਾਂ ਦੇ ਜਿਹੜੇ ਦਾਦਾ ਜੀ ਸਨ ਉਹ ਸਨ ਬਾਬਾ ਚਿਰਾਗ ਦੀਨ, ਜਿਨ੍ਹਾਂ ਨੇ ਉਹ ਸਿੱਖ ਬੱਚਿਆਂ ਦੀ ਜਾਨ ਬਚਾਈ, ਉਹਨਾਂ ਨੂੰ ਹਿਫਾਜ਼ਤ ਨਾਲ ਆਪਣੇ ਘਰ 'ਚ ਰੱਖਿਆ। ਤੇ ਗੱਲਬਾਤ ਦਾ ਕਰਨੇ ਆਗਾਜ਼। ਤੇ ਇਹ ਸਾਡੇ ਵਡੇਰੇ ਦੱਸਦੇ ਹਨ ਵੀ ਇੰਨਾ ਪਿਆਰ ਉਦੋਂ ਹੀ ਇਹ ਜਿਹੜੇ ਸਿੱਖ ਸਨ ਨਾ ਇੱਥੇ ਰਹਿੰਦੇ ਉਹਨੇ ਸਾਨੂੰ ਭਰਤੀ ਕਰਵਾਇਆ ਸੀ। ਇਹ ਪਿੰਡ ਸਾਰਾ ਹੀ ਫੌਜੀਆਂ ਦਾ ਸੀ 47 ਤੋਂ ਪਹਿਲਾਂ ਵੀ? 47 ਤੋਂ ਪਹਿਲਾਂ। ਤੇ ਨੌਕਰੀਆਂ ਕਰਦੀਆਂ ਜਿਹੜਾ ਮੁੰਡਾ ਤਾਂ ਨਿਕਲਦਾ ਸੀ ਨਾ ਇਹਦੇ ਉਹ ਪਿਆਰ ਵਾਲੇ ਸਿੱਖ ਸਨ, ਉਹਨੂੰ ਹੀ ਲੈ ਕੇ ਤੇ ਛਾਉਣੀ ਤੁਰ ਜਾਂਦੇ ਨਾਵਾਂ ਲਵਾਉਂਦੇ ਹਨ, ਭਾਵੇਂ ਮੁਸਲਮਾਨ ਦਾ ਭਾਵੇਂ ਮੁਸਲਮਾਨ ਜਿਹੜਾ ਮਰਜੀ। ਵਾਹ ਜੀ ਵਾਹ। ਹੈ ਇਹ ਜਹਾਨ ਸਿੱਖ ਹੈ। ਹੁਣ ਤੇ ਗਫਾ ਗਫਾਰੀ ਹੋਈ ਹੈ ਜੇ ਸੱਚੀ ਪੁੱਛੀ ਜਾਏ। ਹੁਣ ਤੇ ਭਰਾ ਨੂੰ ਵੇਖ ਨਹੀਂ ਸਕਦਾ। ਸਹੀ ਕਹਿੰਦੇ ਹੈ ਹੁਣ ਤੇ ਨੇ ਵੀ ਖਾਂਦਾ ਕਿੱਥੋਂ। ਤੇ ਬਿਹਤਰ ਹੈ ਇਹ ਫਿਰ ਹਿੰਦੂ ਸਿੱਖ ਇਕੱਠੇ ਫੇਰ ਰਹਿਣ। ਉਹ ਰਹਿ ਤੇ ਅਸੀਂ ਚੰਗੇ ਹੋ ਨਾਲੇ ਇਹਨਾਂ ਨੂੰ ਜਾਜ ਦੱਸਣ ਮੂੰਹ ਵੱਡੇ ਨੇ ਖਾਣ ਨੂੰ ਅੱਛਾ। ਇਹਨਾਂ। ਤੇ ਕੀ ਵੱਡੇ ਦੱਸਦੇ ਨੇ ਐਸ ਜਦੋਂ ਵੰਡ ਹੋਈ ਹੈ 47 ਦੀ, ਇੱਥੇ ਕੋਈ ਲੜਾਈ ਝਗੜਾ ਕੋਈ ਐਸੀਆਂ ਚੀਜ਼ਾਂ ਤੇ ਨਹੀਂ ਹੋਈਆਂ ਪਿੰਡ 'ਚ? ਹੋਈਆਂ ਹਨ। ਅੱਛਾ। ਉਹਨੇ ਇੱਕੋ ਹੀ ਖੁੰਡ ਮਾਰਿਆ, ਫਿਰ ਅਲਾ ਨੱਸ ਗਈ। ਯਾਨੀ ਜਿਹੜੇ ਜੱਥਾ ਆਇਆ ਆਹ, ਇੱਥੇ ਲੁੱਟਣ ਲੁੱਟਣ। ਬਾਹਰੋਂ ਪਿੰਡਾਂ ਦੇ ਤੁਹਾਡੇ ਚਾਚੇ ਜਿਹੜੇ ਸਨ ਬਜ਼ੁਰਗਾਂ ਦੇ, ਉਹਨਾਂ ਨੇ ਉਹ ਜੱਥੇ ਵਾਲੇ ਨੂੰ ਮਾਰਿਆ ਫਿਰ ਨੱਠੋ ਇਥੋਂ ਸਾਨੂੰ ਲੁੱਟਣ ਦੇਣਾ। ਜਦੋਂ ਜੰਜ ਕਿਤੇ ਜਾਣਾ ਤੇ ਉਹ ਵਿੱਚ 2 ਪੀਸ ਲਾ ਕੇ ਪੈਂਟ ਵਾਲੇ ਮੁੰਡੇ ਹੁੰਦੇ ਹਨ ਕਿ ਨਹੀਂ? ਕੋਈ ਵੀ ਨਹੀਂ ਇਹ ਪਿੰਡਾਂ 'ਚ ਕੋਈ ਨਹੀਂ ਹੁੰਦਾ। ਪੈਂਟ ਹਾਂ ਤਾਂ ਵੇਖੀ ਨਹੀਂ। ਅੱਛਾ। ਇਹ ਸਾਦਾ ਹੀ ਕੱਪੜੇ। ਸਾਡੇ ਕੱਪੜੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਸਾਵਲ ਧਾਮੀ ਸਾਹਪੁਰੀ ਜਿਹੜੇ ਇੰਡੀਆ ਦੇ ਵਿੱਚ ਬੜੇ ਮਸ਼ਹੂਰ ਯੂਟਿਊਬਰ ਨੇ, ਉਹਨਾਂ ਨੇ ਇੱਕ ਵੀਡੀਓ ਰਿਕਾਰਡ ਕੀਤੀ। ਇੱਕ ਬਜ਼ੁਰਗ ਸਨ, ਉਹ ਦੱਸ ਰਹੇ ਸਨ ਕਿ ਅਸੀਂ ਪਿੰਡ ਲਾਲੇਵਾਲੀ ਦਾ ਸਾਡੀ ਜੰਮ ਸੀ, ਲੇਕਿਨ ਅਸੀਂ ਪਲੇ ਤੇ ਜਿਹੜੇ ਵੱਡੇ ਹੋਏ ਆ ਨਾ ਉਹ ਪਿੰਡ ਗੁੱਲੇਵਾਲੀ, ਤਹਿਸੀਲ ਪਸਰੂਰ ਦਾ ਪਿੰਡ ਹੈਗਾ, ਜ਼ਿਲ੍ਹਾ ਇਹਦਾ ਸਿਆਲਕੋਟ ਹੈ। ਤੇ ਉਹ ਬਾਜਵੇ ਸਰਦਾਰ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਦੱਸਿਆ ਕਿ ਜੀ ਅਸੀਂ ਗੁੱਲੇਵਾਲੀ ਦੇ ਵਿੱਚ ਰਹਿੰਦੇ ਹੁੰਦੇ ਸਾਂ 1947 ਤੱਕ। ਤੇ ਗੁੱਲੇਵਾਲੀ ਦੇ ਸਾਡੇ ਨਾਨੇ ਦੀ ਜ਼ਮੀਨ ਹੁੰਦੀ ਸੀ ਉੱਥੇ। ਫਿਰ ਜਿਹੜਾ ਨਾ ਅਸੀਂ ਇੱਕ ਸਾਡਾ ਮੁਸਲਮਾਨਾਂ ਦਾ ਘਰ ਇੱਕ ਹੀ ਹੁੰਦਾ ਸੀ ਪਿੰਡ 'ਚ, ਬਾਕੀ ਸਾਰੇ ਸਿੱਖਾਂ ਦਾ ਪਿੰਡ ਸੀ। ਔਰ ਮੁਸਲਮਾਨਾਂ ਦਾ ਜਿਹੜਾ ਘਰ ਸੀ ਉਹ ਸੀ ਬਾਬਾ ਚਿਰਾਗ ਦੀਨ। ਤੇ ਸਾਡੇ ਬਾਬਾ ਚਿਰਾਗ ਦੀਨ ਉਹਨਾਂ ਨਾਲ ਬੜੇ ਅੱਛੇ ਤਾਲੁਕਾਤ ਸਨ। ਸਾਡੀ ਪੈਲੀ ਸ਼ੈਲੀ ਵੀ ਉਹੀ ਸਾਰੀ ਦੇਖਦੇ ਦੁਖਦੇ ਹੁੰਦੇ ਸਨ। ਤੇ ਉਹਨਾਂ ਦੇ 5 ਬੇਟੇ ਵੀ ਹੈਗੇ ਸਨ। ਔਰ ਫਿਰ ਉਹਨਾਂ ਨੇ ਜਦੋਂ 1947 ਦੀ ਪਾਰਟੀਸ਼ਨ ਹੋਈ ਤੇ ਜਿਹੜੇ ਹੈਗੇ ਸਨ ਸਾਡਾ ਮਾਂ ਪਿਓ, ਯਾਨੀ ਇਹਨਾਂ ਬਜ਼ੁਰਗਾਂ ਨੇ ਦੱਸਿਆ ਜਿਹੜੇ ਸਰਦਾਰ ਜੀ ਨੇ, ਉਹਨਾਂ ਆਖਿਆ ਜੀ ਸਾਡਾ ਮਾਂ ਪਿਓ ਜਿਹੜਾ ਉਹ ਫਿਰ ਕੈਂਪ 'ਚ ਜਦੋਂ ਗਏ ਤੇ ਬੱਚੇ ਸਨ, ਅਸੀਂ 3 ਭੈਣ ਭਰਾ ਸਾਂ, ਸਾਨੂੰ ਬਾਬਾ ਚਿਰਾਗ ਦੀਨ ਦੇ ਘਰ ਛੱਡ ਆਏ। ਯਾਨੀ ਇੰਨਾ ਤਮਾਦ ਸੀ ਕਿ ਉਹਨਾਂ ਆਖਿਆ ਕਿ ਅਸੀਂ ਇੱਥੇ ਜੇ ਜ਼ਿੰਦਾ ਰਹੇ ਤੇ ਬੱਚੇ ਲੈ ਜਾਵਾਂਗੇ, ਨਾ ਹੋਇਆ ਤਾਂ ਤੁਸੀਂ ਫਿਰ ਬੱਚੇ ਸਾਡੇ ਅਮਾਨਤ ਤੁਹਾਡੇ ਕੋਲੇ। ਬਾਬੇ ਚਿਰਾਗ ਦੀਨ ਉਹਨਾਂ ਨੇ ਉਸ ਬੱਚਿਆਂ ਨੂੰ ਬੜੇ ਪਿਆਰ ਨਾਲ 10-15 ਦਿਨ ਆਪਣੇ ਘਰ ਰੱਖਿਆ। ਫਿਰ ਜਦੋਂ ਠੰਡ ਠੰਬਾ ਹੋਇਆ ਤੇ ਫਿਰ ਉਹ ਜਿਹੜੀ ਸਰਦਾਰ ਫੈਮਿਲੀ, ਬਾਜਵਾ ਫੈਮਿਲੀ, ਉਹ ਕੈਂਪ 'ਚ ਆਏ ਤੇ ਬਾਬਾ ਚਿਰਾਗ ਦੀਨ ਦੇ ਘਰੋਂ ਅਮਨਾ ਅਮਾਨ ਆਪਣੇ ਬੱਚੇ ਲਏ ਤੇ ਫਿਰ ਇੰਡੀਆ ਚਲੇ ਗਏ। ਤੇ ਉਸ ਤੋਂ ਬਾਅਦ ਅੱਜ ਤੱਕ ਗੁੱਲੇਵਾਲੀ ਉਹ ਫੈਮਿਲੀ ਨਹੀਂ ਆ ਸਕੀ। ਤੇ ਸਾਰੀ ਬਾਤ ਬਾਬਾ ਚਿਰਾਗ ਉਦੋਂ ਜਵਾਨ ਸੀ ਤੇ ਬਾਲ ਬੱਚਰਦਾਰ ਸੀ, ਉਹ ਤੇ ਹੁਣ ਅੱਲਾ ਨੂੰ ਪਿਆਰਾ ਹੋ ਗਏ ਨੇ, ਪੂਰੇ ਹੋ ਗਏ ਨੇ। ਤੇ ਅਸੀਂ ਪਿੰਡ ਗੁੱਲੇਵਾਲੀ ਦੇ ਅਸਲ ਮੌਜੂਦ ਹਾਂ ਤੇ ਸਾਡੇ ਨਾਲ ਜਿਹੜੇ ਨੇ ਬਜ਼ੁਰਗ ਨੇ, ਇਹਨਾਂ ਨਾਲ ਗੱਲਬਾਤ ਕਰਕੇ ਤੇ ਪੁਰਾਣੀਆਂ ਯਾਦਾਂ ਸ਼ੇਅਰ ਕਰਨੇ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ। ਅੱਛਾ, ਤੁਹਾਡਾ ਨਾਂ ਕੀ ਹੈ? ਮੁਹੰਮਦ ਅਸਲਮ। ਤੇ ਵਾਲਦ ਸਾਹਿਬ ਦਾ ਨਾਂ? ਬਰਕਤ ਅਲੀ। ਤੇ ਦਾਦਾ ਜੀ ਦਾ ਨਾਂ? ਚਿਰਾਗ ਦੀਨ। ਹਾਂਜੀ। ਇਹ ਹੁਣ ਤੁਸੀਂ ਵੇਖਿਆ ਜਿਹੜੇ ਚਿਰਾਗ ਦੀਨ ਬਾਬਾ ਜੀ ਦਾ ਅਸੀਂ ਜ਼ਿਕਰ ਕੀਤਾ ਹੈ ਜਾਂ ਜਿਹੜੇ ਸਰਦਾਰ ਸਿੱਖ ਜੀ ਨੇ ਉਹਨਾਂ ਨੇ ਕੀਤਾ ਜ਼ਿਕਰ, ਇਹ ਉਹਨਾਂ ਦੇ ਪੋਤੇ ਨੇ। ਯਾਨੀ ਇਹ ਬਜ਼ੁਰਗਾਂ ਦੇ ਜਿਹੜੇ ਦਾਦਾ ਜੀ ਸਨ ਉਹ ਸਨ ਬਾਬਾ ਚਿਰਾਗ ਦੀਨ, ਜਿਨ੍ਹਾਂ ਨੇ ਉਹ ਸਿੱਖ ਬੱਚਿਆਂ ਦੀ ਜਾਨ ਬਚਾਈ, ਉਹਨਾਂ ਨੂੰ ਹਿਫਾਜ਼ਤ ਨਾਲ ਆਪਣੇ ਘਰ 'ਚ ਰੱਖਿਆ। ਤੇ ਗੱਲਬਾਤ ਦਾ ਕਰਨੇ ਆਗਾਜ਼। ਅੱਛਾ ਚਾਚਾ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਵੇਖਿਆ ਤੇ ਬਾਬਾ ਜੀ ਨੂੰ ਕਿ ਨਹੀਂ? ਨਹੀਂ, ਇਹ ਜਾਣਦੇ ਹਾਂ ਤੁਹਾਡੇ ਨੂੰ। ਨਹੀਂ ਵੇਖਿਆ ਜੀ? ਵੇਖਿਆ ਬੜਾ। ਅੱਛਾ, ਠੀਕ ਹੋ ਗਿਆ। ਤੇ ਉਹਨਾਂ ਦੀ ਤਬੀਅਤ ਕਿੰਝ ਦੀ ਹੁੰਦੀ ਸੀ? ਬੜੀ ਅੱਛੀ, ਬੜੀ ਅੱਛੀ। ਬੜੇ ਚੰਗੇ ਹਨ ਉਹ। ਆਪੀ ਚੌਰੀ ਸਨ ਉਹ। ਚੌਰੀਆਂ ਦੀ ਵਜ੍ਹਾ ਨਾਲ ਉਹ ਚੌਧਰ ਕਰਦੇ ਹਨ ਪੂਰੀ। ਤੇ ਇਹਨਾਂ ਦੇ ਬਾਬੇ ਚਿਰਾਗ ਦੀਨ ਦੇ ਕਿੰਨੇ ਬੱਚੇ ਸਨ? ਇਹਦੇ 5 ਪੁੱਤਰ ਸਨ। ਨਾਂ ਕੀ ਸਨ? ਵੱਡੇ ਨਾਲ ਬਰਕਤ ਅਲੀ ਸੀ, ਉਹਨੂੰ ਛੋਟੇ ਨਾਲ ਅੱਲਾ ਰੱਖਾ ਸੀ,
ਉਦੋਂ ਛੋਟੇ ਨਾਲ ਨਵਾਬ, ਉਦੋਂ ਛੋਟੇ ਨਾਲ ਸਾਦਕ, ਉਦੋਂ ਛੋਟੇ ਨਾਲ ਮੁਹੰਮਦ ਆਲਮ। ਤੇ ਤੁਸੀਂ ਕਿਹਦੀ ਔਲਾਦ ਹੋ? ਅਸੀਂ ਬਰਕਤ ਅਲੀ ਦੀ। ਅੱਛਾ, ਤੇ ਹੁਣ ਬਾਬਾ ਚਿਰਾਗ ਦੀਨ ਦੇ ਕੋਈ ਪੁੱਤਰ ਜ਼ਿੰਦਾ ਵੀ ਹੈ ਨੇ? ਨਹੀਂ, ਫੌਤ ਹੋ ਗਏ ਨੇ ਸਾਰੇ, ਲੇਕਿਨ ਅੱਗੋਂ ਪੋਤਰੇ ਹੀ ਨੇ। ਪੋਤਰੇ ਨੇ ਸਾਰੇ। ਠੀਕ ਹੋ ਗਿਆ। ਤੇ ਇਹ ਪਿੰਡ ਗੁੱਲੇਵਾਲੀ ਜਿਹੜਾ ਇਹਦੇ ਲਾਗੇ ਜਾ ਕੇ ਕੋਈ 4-5 ਪਿੰਡਾਂ ਦੇ ਨਾਂ ਤੇ ਇਹਨਾਂ ਦੇ ਲਾਗੇ ਵੜਿਆਂ ਵਾਲਾ, ਚੰਦੜ, ਫਿਰ ਕੱਖਾਂ ਵਾਲੀ, ਸਿਓੜ, ਲਾਲੇ ਵਾਲੀ, ਭਾਗੋਵਾਲ, ਇਹ ਸਾਰੇ ਪਿੰਡ ਦੁਆਲੇ ਨੇ 4 ਚਫੇਰੇ। ਤੇ ਜਿਸ ਤਰ੍ਹਾਂ ਤੁਸੀਂ ਇੱਕ ਵੀਡੀਓ ਵੀ ਤੁਹਾਨੂੰ ਹਾਂ ਸੁਣਾਈ ਹੈ, ਜਿਹੜੇ ਬਜ਼ੁਰਗ ਸਨ ਇੰਡੀਆ ਦੇ, ਉਹਨਾਂ ਤੁਹਾਡੇ ਬਜ਼ੁਰਗਾਂ ਦੀ ਬੜੀ ਤਾਰੀਫ ਕੀਤੀ ਹੈ। ਤੇ ਕਦੀ ਤੁਹਾਡੇ ਦਾਦਾ ਜੀ ਨੇ ਜਾਂ ਤੁਹਾਡੇ ਵਾਲਦ ਸਾਹਿਬ ਨੇ ਜ਼ਿਕਰ ਕੀਤਾ ਸੀ ਉਹ ਮਤਲਬ ਕਿ ਜਦੋਂ ਅਸੀਂ ਹਿੰਦੂ ਸਿੱਖ ਸਾਰੇ ਇਕੱਠੇ ਰਹਿੰਦੇ ਹੁੰਦੇ ਸਨ, ਮੁਸਲਮਾਨ, ਤੇ ਪਿਆਰ ਮੁਹੱਬਤ ਜਾਂ ਕਦੀ ਕੋਈ ਗੱਲ ਸ਼ਾਲ ਸੁਣਾਈ ਤੁਹਾਨੂੰ? ਉਦੋਂ ਬਹੁਤਾ ਝੰਡਾ ਸਿੰਘ ਦਾ ਨਾਂ ਲੈਂਦੇ ਹੁੰਦੇ ਹਨ। ਅੱਛਾ। ਉਹ ਇਹਨਾਂ ਦਾ ਕੋਈ ਬੱਕਰੀਆਂ ਦਾ ਟੋਲਾ ਸੀ ਨਾਲ, ਉਹਦਾ ਨਾਂ ਲੈਂਦੇ ਹਨ। ਝੰਡਾ ਸਿੰਘ ਦੀ ਆਹ ਗੱਲ ਉਹ ਸਿੱਖ ਇਸ ਪਿੰਡ 'ਚ ਜ਼ਿਆਦਾ ਸਨ? ਜ਼ਿਆਦਾ ਸਿੱਖ ਸਨ। ਤੇ ਰਕਬਾ ਸ਼ਕਬਾ ਜਿਹੜਾ ਖੂਹ ਸ਼ੂ ਲੱਗੇ ਹੁੰਦੇ ਸਨ? ਖੂਹ ਹੈ ਹਨ ਇੱਧਰ 2-3 ਹਨ, ਕੋਈ 2-3 ਉੱਧਰ ਸਨ ਚੜ੍ਹਦੇ ਮਾਲੇ। ਕੋਈ ਨਾਂ ਸ਼ਾ ਪਤਾ ਖੂਹਾਂ ਨੂੰ ਕੀ ਆ ਕੇ ਆਉਂਦੇ ਹੁੰਦੇ ਸਨ? ਉਹ ਵੱਡੇ ਖੂਹ ਆਉਂਦੇ ਹਨ। ਠੀਕ। ਇਹਨਾਂ ਦੇ ਇੱਥੇ ਪਿੰਡ ਦੇ ਮੁੰਡੇ ਹਨ, ਇਹਨਾਂ ਨੇ ਖੂਹ ਹੀ ਆਉਂਦੇ ਹਨ। ਅੱਛਾ, ਠੀਕ ਹੋ ਗਿਆ। ਤੇ ਇਸ ਘਰ ਦਾ ਇਹ ਪਿੰਡ ਜਿਹੜਾ ਨਾ, ਇੱਥੇ ਕੋਈ ਪੁਰਾਣੇ ਹਿੰਦੂ ਸਿੱਖਾਂ ਦੇ ਕੋਈ ਪੱਕੇ ਘਰ ਵੀ ਹੁੰਦੇ ਸਨ ਜੋ ਛੋਟੇ ਛੋਟੇ ਤੁਸੀਂ ਹੁੰਦੇ ਹੋ ਵੇਖੇ ਨੇ? ਸਿਰਫ ਇੱਕੋ ਹੀ ਪੱਕਾ ਘਰ ਸੀ। ਕਿਹਦਾ? ਉਹਦੇ ਨਾਂ ਦਾ ਨਹੀਂ ਮੈਨੂੰ ਪਤਾ, ਮੈਂ ਬੜਾ ਪਿਆ ਕੇ। ਅੱਛਾ, ਉਹ ਪੱਕਾ ਘਰ ਸੀ। ਪੱਕਾ ਘਰ ਹੈ ਤੇ ਢਾਹ ਛੜਿਆ ਉਹਨੂੰ? ਹੁਣ ਉਹ ਢਾਹ ਗਿਆ। ਹੁਣ ਫੈਮਲੀਆਂ 2 ਹੀ ਨੇ ਉੱਥੇ ਵਸਦੀਆਂ, ਤੇ ਉਹ ਜੋ ਅਖਲਾਕ ਨਕਸ਼ਾ ਉਹਨਾਂ ਲਾਹ ਲਿਆ। ਹਾਂ, ਬਿਲਕੁਲ ਸਹੀ ਹੈ। ਕੀ ਵੱਡੇ ਦੱਸਦੇ ਨੇ ਐਸ ਜਦੋਂ ਵੰਡ ਹੋਈ ਹੈ 47 ਦੀ, ਇੱਥੇ ਕੋਈ ਲੜਾਈ ਝਗੜਾ ਕੋਈ ਐਸੀਆਂ ਚੀਜ਼ਾਂ ਤਾਂ ਨਹੀਂ ਹੋਈਆਂ ਪਿੰਡ 'ਚ? ਹੋਈਆਂ ਹਨ। ਅੱਛਾ। ਇੱਥੇ ਫਿਰ ਇਹ ਜਿਹੜੇ ਸਾਡੇ ਪਿੰਡ ਗਏ ਹਨ ਨਾ, ਸਾਡਿਆਂ ਜੀਆਂ ਨੇ ਫਿਰ ਇਹਨਾਂ ਨੂੰ ਲੁੱਟਣ ਨਹੀਂ ਦਿੱਤਾ। ਇਹ ਫਿਰ ਜਥਾ ਬਣ ਕੇ ਆਇਆ ਸੀ, ਬਾਰਡਰ ਸੀ ਤਾਂ, ਤੇ ਇਹ ਪਿੰਡ ਨੂੰ ਲੁੱਟੋ। ਇਹ ਫਿਰ ਇੱਕ ਬਦਮਾਸ਼ ਸੀ ਚਾਂਗਰੀਆਂ ਦਾ, ਲਤੀਫ ਉਹਦੇ ਨਾਂ, ਉਹਨੇ ਆਖਿਆ ਭਲਾ ਫੇਰਿਆ ਤਾਂ ਆ ਜਾਓ। ਜਦੋਂ ਆ ਗਏ ਨਾ, ਤੇ ਸਾਡਾ ਇੱਕ ਚਾਚਾ ਸਾਦਕ ਸੀ, ਉਹਨੇ ਇੱਕੋ ਹੀ ਖੁੰਡ ਮਾਰਿਆ, ਫਿਰ ਅਲਾ ਨੱਸ ਗਈ। ਯਾਨੀ ਜਿਹੜੇ ਜੱਥਾ ਆਇਆ ਇੱਥੇ ਲੁੱਟਣ ਬਾਹਰੋਂ ਪਿੰਡਾਂ ਦੇ, ਤੁਹਾਡੇ ਚਾਚੇ ਜਿਹੜੇ ਸਨ ਬਜ਼ੁਰਗਾਂ ਦੇ, ਉਹਨਾਂ ਨੇ ਉਹ ਜੱਥੇ ਵਾਲੇ ਨੂੰ ਮਾਰਿਆ ਫਿਰ ਨੱਠੋ ਇੱਥੋਂ ਆਹ ਲੁੱਟਣ ਦੇਣਾ? ਨਹੀਂ ਲੁੱਟਣ ਦੇਣਾ। ਵਾਹ ਜੀ ਉਹ ਵਾਹ। ਫਿਰ ਜਦੋਂ ਤੁਰ ਗਏ ਪਿੰਡੋਂ, ਤੇ ਫਿਰ ਦੁਬਾਰਾ ਉਹਨਾਂ ਹਮਲਾ ਕੀਤਾ। ਤਗੜੇ ਹੋ ਕੇ ਆਏ? ਤਗੜੇ ਹੋ ਗਏ। ਉਹ ਫਿਰ ਮੰਡਾ ਵਿੱਚ ਪਿਆ, ਉਹਨੇ ਆਖਿਆ ਤੁਸੀਂ ਜਾਣਦੇ ਹੋ ਤੁਹਾਨੂੰ ਕੀ ਕਰਨਾ ਇਹਦੇ 'ਚੋਂ, ਬਚ ਜਾਓ ਤੁਸੀਂ ਵੀ। ਯਾਨੀ ਕਿ ਪਿੰਡ ਵਾਲਿਆਂ ਤੁਹਾਨੂੰ ਆਖਿਆ ਮੁਸਲਮਾਨ ਫੈਮਿਲੀ ਨੂੰ ਕਿ ਜੋ ਕਰਦੇ ਕਰਨ ਦਿਓ, ਤੁਹਾਨੂੰ ਨਾ ਮਾਰ ਦੇਣ? ਮਾਰ ਨਾ ਦੇਣ। ਠੀਕ। ਇਹ ਕੰਮ ਫਿਰ ਹੋਇਆ ਸੀ। ਤੇ ਫਿਰ ਉਹਨਾਂ ਲੁੱਟਮਾਰ ਕੀਤੀ? ਲੁੱਟਮਾਰ ਕਰਕੇ ਲੈ ਗਏ। ਫਿਰ ਹੋਰ ਕੀ ਕਰਨਾ ਹਨ, ਉਹਨਾਂ ਲੁੱਟ ਕਰਕੇ ਤੇ ਤੁਰ ਗਏ। ਫਿਰ ਉਹ ਕੋਈ ਸਿੱਖ ਹਿੰਦੂ ਸਿੱਖ ਦਾ ਮਾਰਿਆ ਤਾਂ ਨਹੀਂ ਇੱਥੇ ਇਸ ਪਿੰਡ 'ਚ? ਨਹੀਂ, ਇੱਥੇ ਕੋਈ ਨਹੀਂ ਮਰਿਆ। ਇੱਥੇ ਬਿਲਕੁਲ ਅਮਨ ਅਮਾਨ ਨਾਲ ਗਏ ਨੇ। ਇਹ ਉਹ ਦੱਸਦੇ ਰਹੇ ਨੇ, ਨਾ ਕਿਸੇ ਨੂੰ ਛੇੜਿਆ ਨੇ, ਨਾ ਉਹਨਾਂ ਛੇੜਿਆ, ਨਾ ਕਿਸੇ ਨੂੰ ਮੁਸਲਮਾਨ ਨੇ ਛੇੜਿਆ। ਤੁਰਮਾਨ ਨੇ ਤੁਰ ਗਏ। ਤੇ ਪਹਿਲਾਂ ਦੱਸਦੇ ਨੇ ਕੀ ਬਜ਼ੁਰਗ ਜਦੋਂ ਹਲੇ ਰੌਲਾ ਸ਼ੌਲਾ ਨਹੀਂ ਸੀ ਤੇ ਉਦੋਂ ਬੜੇ ਪਿਆਰ ਮੁਹੱਬਤ ਨਾਲ ਉਦੋਂ ਬੜੇ ਪਿਆਰ ਮੁਹੱਬਤ, ਇਹਨਾਂ ਦੀ ਬਲਾਦਰੀਆਂ ਹਨ। ਉਹ ਵਾਹ ਜੀ ਵਾਹ। ਰੋਟੀ ਟੁੱਕਰ ਖਾਂਦੇ ਸਾਰੇ ਇੱਕ ਦੂਜੇ ਦਾ। ਇਹ ਉਹਨਾਂ ਦੀ ਆ ਸੀ, ਇੱਕ ਦੂਜੇ ਨੂੰ ਛੱਡ ਕੇ ਖੜਨਾ ਵਿਆਹ ਸ਼ਾਦੀਆਂ 'ਚ। ਅੱਛਾ, ਵਿਆਹ ਸ਼ਾਦੀਆਂ 'ਚ ਜਾਣਾ ਜੀ? ਆ ਜਾਣਾ। ਤੇ ਇੱਕ ਦੂਜੇ ਦੀ ਮਦਦ ਸ਼ਾਦ ਵੀ ਕਰ ਛੱਡ ਦਿੰਦੇ ਹਨ ਮਾੜੇ ਦੀ? ਬੜੀ ਮਦਦ ਕਰਦੇ ਹਨ। ਉਹ ਲੋਕਾਂ ਤੇ ਬੜੇ ਚੰਗੇ ਸਨ ਜੇ, ਦੱਸਦੇ ਹੁੰਦੇ ਮੁੰਡੇ ਸਾਡੇ। ਤੇ ਉਹ ਤੇ ਆਵਾਜ਼ ਨਹੀਂ ਹਨ ਧੀ ਨੂੰ ਮਾਰ, ਛਾ ਲੈਣ ਗਈ ਨੂੰ ਆਵਾਜ਼ ਨਹੀਂ ਹਨ ਮਾਰ ਦਿੰਦੇ, ਡਰਦੇ। ਤੇ ਅੱਗੇ ਧੀ ਗਈ ਹੈ। ਉਹ ਲੋਕ ਬੜੇ ਚੰਗੇ ਸਨ। ਅੱਛਾ ਚਾਚਾ ਜੀ, ਕੀ ਦੱਸਦੇ ਨੇ ਕਿ ਫਿਰ ਉਹ ਮਦਦ ਮਾੜੇ ਬੰਦੇ ਦੀ ਘਰ ਘੁਰ ਛੱਡਦੇ ਹਨ? ਆਹ ਬੜੀ ਮੁਹੱਬਤ ਕਰਦੇ ਹਨ। ਉਹ ਬੜਾ ਸਲੂਕ ਕਰਦੇ ਹਨ ਮਾੜੇ ਬੰਦੇ ਦਾ। ਇਹ ਕਮੀ ਕਮੀਨ ਸੀ, ਉਹਨੂੰ ਬੜਾ ਅੱਛਾ ਸਮਝਦੇ ਹਨ ਉਹ ਲੋਕ। ਤੇ ਇਹ ਤੇ ਬੜੀ ਅੱਲਾ ਦੀ ਰਹਿਮਤ ਉਦੋਂ ਸੀ। ਚਲੋ ਇਹ ਮੇਰਾ ਮੁਸਲਮਾਨੀ ਤੇ ਇਹਨਾਂ ਦਾ ਮਜ਼ਹਬ ਦਾ ਰੌਲਾ ਸੀ। ਤੇ ਉਹ ਹੁਣ ਵੀ ਚੰਗੇ ਨੇ ਜੇ ਸੋਚੀਏ ਤੇ ਸਾਡੇ ਨਾਲ ਉਹਨੂੰ ਵੀ ਚੰਗੇ ਨੇ। ਉਹ ਮਜ਼ਹਬ ਉਹਨਾਂ ਦਾ ਭਾਵੇਂ ਖਿਲਾਫ ਹੈ, ਅਸੂਲਾਂ ਦੇ ਚੰਗੇ ਨੇ। ਚਾਚਾ ਜੀ ਆਂਦੇ ਨੇ ਕਿ ਉੱਥੇ ਜਾਂ ਆਟਾ ਸਸਤਾ, ਚੀਨੀ ਸਸਤੀ, ਸਬਜ਼ੀਆਂ ਸਾਰੀਆਂ ਸਸਤੀਆਂ, ਪਾਕਿਸਤਾਨ ਨੂੰ ਅੱਧੇ ਨਾਲੋਂ ਵੀ ਸਸਤੀਆਂ ਹੈਗੀਆਂ ਨੇ। ਅਸੀਂ ਆਜ਼ਾਦ ਹੋਏ ਇੱਕੋ ਦਿਨ, ਮਤਲਬ 47 ਵੇਲੇ ਉਹ ਹਰ ਚੀਜ਼ ਸਸਤੀ ਹੈ। ਪੈਟਰੋਲ ਵੀ ਉੱਥੇ 90 ਰੁਪਏ ਲੀਟਰ ਹੈ, ਇੱਥੇ 250 ਹੈ। ਤੇ ਕਿਉਂ ਅਸੀਂ ਪਿੱਛੇ ਰਹਿ ਗਏ ਹਾਂ? ਬਸ ਇਹ ਸਾਡੀ ਹਕੂਮਤ ਦੀ ਵਜ੍ਹਾ ਨਾਲ। ਸਾਡੀ ਹਕੂਮਤ ਨਹੀਂ ਸਹੀ। ਆਪਣੇ ਜਿਹੜਾ ਢਿੱਡ ਹੀ ਭਰਦਾ ਗਾਹ ਹੋ ਜਾਂਦਾ, ਢਿੱਡ ਭਰਦਾ ਗਾਹ ਹੋ ਜਾਂਦਾ। ਔਰ ਪਿੰਡ ਦੇ ਜਿਹੜਾ ਇਹ ਪਾਕਿਸਤਾਨੀ ਚਿੜੀਆ, ਸੋਨੇ ਦੀ ਚਿੜੀਆ, ਪਰ ਨਹੀਂ ਕਾਮਯਾਬ ਨਹੀਂ ਹੋਏ ਲੋਕ। ਉਹ ਲੋਕ ਜੇ ਕਾਮਯਾਬ ਹੋ ਗਏ ਨੇ, ਉਹ ਸਲੂਕ ਹੈ ਉਹਨਾਂ ਦਾ। ਹਾਂਜੀ। ਵੱਡੇ ਕੀ ਦੱਸਦੇ ਨੇ ਕਿ ਉਦੋਂ ਆਪਣਾ ਵਕਤ ਚੰਗਾ ਹੁੰਦਾ ਸੀ? ਬਹੁਤ ਚੰਗਾ ਵਕਤ ਸੀ ਜੀ। ਉਹ ਇੰਨਾ ਦੱਸਦੇ ਹਨ, ਉਹ ਤਾਂ ਸਿਫਤਾਂ ਹੀ ਬੜੀਆਂ ਕਰਦੇ ਹੁੰਦੇ ਹਨ। ਅਤੇ ਫਲਾਣਾ ਫਲਾਣਾ ਫਲਾਣਾ
ਉਹ ਯਾਰ ਉਹ ਬੜਾ ਚੰਗਾ ਹੁੰਦਾ ਸੀ ਸਾਡੇ ਨਾਲ ਹਾਂਜੀ ਉਹ ਇੱਥੇ ਕੋਈ ਨਹੀਂ ਹੁਣ ਸਿੱਖਾਂ ਦੇ ਨਾਲ ਹੀ ਹੁੰਦੇ ਹਨ। ਸਿੱਖਾਂ ਦੇ ਨਾਲ ਹੀ ਉਹਨਾਂ ਮੁੰਡੇ ਵੀ ਕੀ ਤੇ ਆਪਣਾ ਬੁੱਢੇ ਵੀ ਕੀ ਹਾਂਜੀ ਤੇ ਸਾਡੇ ਹੁੰਦੇ ਹਨ ਇੱਕ ਦੂਜੇ ਨੂੰ ਨਿਆਵਾਂ 'ਚ ਤੇ ਫਲਾਣੇ ਨੂੰ ਸਾਡੋ ਬਾਈ ਉਹਦਾ ਨਿਆਂ ਕਰੇ ਤੇ ਉਹ ਕਰਦੇ ਹੁੰਦੇ ਹਨ ਭਰਾ ਪੰਚਾਇਤ ਪਰ ਆਪ ਚ ਪੰਜਾਹ ਹੁਣ ਦੇ ਚੌਰੀ ਹੰਨੇ ਨੇ ਮੈਂ ਉਹ ਮੰਨਦੇ ਕੋਈ ਨਹੀਂ ਕਿਸੇ ਆ ਕਿ ਨਹੀਂ ਮੰਨਦਾ ਜੀ ਅਮਰ ਰਫੀਕ ਤੇ ਤੁਸੀਂ ਵੀ ਪੋਤੇ ਹੈਗੇ ਹੋ ਬਾਬੇ ਦੇ? ਹਾਂ ਜੀ ਪੋਤਰੇ ਆ ਤੁਹਾਡੇ ਵਾਲਾ ਸਾਹਿਬ ਦਾ ਨਾਂ ਕੀ ਸੀ? ਮੰਮਾ ਸਾਰਕ ਅੱਛਾ, ਤੇ ਬਾਬਾ ਜੀ ਨੂੰ ਤੁਸੀਂ ਵੇਖਿਆ? ਆਹੋ ਜੀ ਉਹ ਚੰਗੀ ਜਾਣ ਵਾਹਵਾ ਪਠੋਰੇ ਹੋਏ ਆ ਜਵਾਨ ਹੋਏ ਆ ਹਿਸਾਬ ਨਾਲ ਅੱਛਾ, ਹਾਂ ਇਹ ਜਿਹੜੇ ਸਾਰੇ ਬੈਠੇ ਨੇ ਆਪਣੇ ਨੇ ਸਾਰੇ? ਇਹ ਵੀ ਤੇ ਮੈਂ ਵੀ ਤੇ ਇਹ ਵੀ ਇਹ ਸਮਝ ਲਓ ਚਿਰਾਗ ਦੀ ਸਮਝ ਲਓ ਦਰਅਸਲ ਇਹ ਰਿਆਸਤ ਦੇ ਨੇ ਅੱਛਾ, ਉਹ ਹਿੰਦੁਸਤਾਨ ਦਾ ਤਬਾਇਲ ਚ ਆਇਆ ਹੈ ਜਿੱਧਰ ਉਹ ਗਏ ਨੇ ਸਿੱਖ ਠੀਕ ਹੈ। ਸੁਣ ਲਿਆ ਜੀ ਨਾ ਸਹੀ ਹੈ। ਤੇ ਅਸੀਂ ਆਵੇਂ ਪਿਆ ਆਖੀਏ ਹੁਣ ਵੀ ਇਹਨਾਂ ਨੂੰ ਪੁੱਛ ਸਕਣਾ ਬੜੀ ਅੱਲਾ ਦੀ ਖੈਰ ਸਾਡੇ ਉੱਤੇ ਸ਼ੁਕਰ। ਬੜੀ ਅੱਲਾ ਦੀ ਰਹਿਮਤ ਅਸੀਂ ਆਵੇਂ ਪਿਆ ਆਖੀਏ ਸ਼ੁਕਰ ਹੀ ਕਰਨਾ ਚਾਹੀਦਾ। ਟੱਬਰ ਹੀ ਬੜਾ ਵੱਡਾ ਹੈ ਹੋ ਗਿਆ ਉਹਦੇ ਦੇ 5 ਪੁੱਤਰ ਸਨ ਉਹਨਾਂ ਦੇ ਇਹ ਲਾਲਿਆ ਦੇ ਜਿਹੜੇ ਨੇ ਸਾਡੇ ਵਡੇਰੇ ਦਾਦਿਆਂ ਨੇ ਪਈ ਉਹਨਾਂ ਇੱਥੇ ਘਰ ਜਵਾਈ ਆਣ ਕੇ ਰੱਖਿਆ ਸੀ ਇਹਨਾਂ ਨੂੰ ਇਹ ਜਿਹੜੇ ਬਾਬੇ ਬਾਬੇ ਨੇ ਇੰਡੀਆ ਵਾਲੇ ਜਿਹੜੇ ਨੇ ਆ ਇੰਡੀਆ ਵਾਲੇ ਨੇ ਇਹਨਾਂ ਦੇ ਜਿਹੜੇ ਵੱਡੇ ਨੇ ਉਹ ਇੱਥੇ ਘਰ ਜਵਾਈ ਉਹਦੇ ਸੰਤੂ ਹੀ ਕਿ ਕੀ ਸੀ ਉਹਦੇ ਨਾ ਤਖਤੂ 100 ਕਿਲੇ ਦਾ ਮਾਲਕ ਸੀ ਜਾਂਦੇ ਫਿਰ ਉਹ ਦੂਜਾ ਸਿੱਖਾਂ ਨੇ ਨਾ ਭਾਈ ਵਾਲੀ ਧੱਕੇ ਨਾਲ ਫਿਰ ਸਿੱਖ ਸਾਡੇ ਪਿੰਡ ਵਾਲੇ ਫਿਰ ਵੱਜ ਗਏ ਹੈ ਕਿਉਂ ਭਾਈ ਦੇ ਉਹਦੇ ਨਾਂ ਸੀ ਧੀ ਦੇ ਨਾਂ ਉਹਨਾਂ ਦਾ ਭਰਾ ਕੋਈ ਨਹੀਂ ਸੀ? ਭਰਾ ਕੋਈ ਨਹੀਂ ਸੀ ਇਹ ਘਰ ਜਵਾਈ ਰਹਿੰਦੇ ਹਨ ਤਾਂ ਇੱਥੇ ਉਹ ਰਹੇ ਹਨ ਅੱਛਾ ਅੱਛਾ ਅੱਛਾ, ਆ ਸਹੀ। ਹਿਸਾਬ ਹੋਇਆ ਸੀ ਬਿਲਕੁਲ ਇਹਨਾਂ ਦੇ ਖੂਸ਼ੂ ਵੀ ਸੀ ਹੈ ਖੂਸ਼ੂ ਵੀ ਆ ਖੂ ਹੈ ਇੱਥੇ ਦੋ ਨਿੱਕੇ ਨਿੱਕੇ ਮੋਗੇ ਨੂੰ ਹੁਣ? ਆ ਮੋਗੇ ਨੇ ਤੇ ਪੂਰ ਪਾਰ ਕਤੇ ਉਹ ਮਾਲਿਆਂ ਡੋਟਰ ਹੈ ਇੱਥੇ ਆਣ ਕੋ ਦੋ ਕੁ ਇਹਦਾ ਮਤਲਬ ਕਿ ਜਿਹੜੇ ਤੁਸੀਂ ਅੱਗੇ ਵੀਡੀਓ ਸੁਣੀ ਹੋ ਬਾਬਾ ਜੀ ਜਿਹੜੇ ਬਾਜਵੇ ਨੇ ਉੱਥੋਂ ਦੇ ਇੰਡੀਆ ਦੇ ਜਿੰਨਾ ਵੀਡੀਓ ਬਣਾਈ ਹੈ ਤੇ ਤੁਸੀਂ ਜਾਣਦੇ ਹੋ ਉਹਨਾਂ ਦੀ ਮਾਂ ਇੱਥੇ ਕੱਲੀ ਸੀ? ਹਾਂ ਕੱਲੀ ਸੀ ਜਾਣਦੇ ਨਹੀਂ ਸਾਡੇ ਬਡੇਰੇ ਦਾ ਹਾਂ ਕਲੀ ਧੀ ਸੀ ਉਹਨਾਂ ਦੀ ਤੇ ਉਹ ਲਾਡੇ ਵਾਲੀ ਵਿਆਹੀ ਸੀ ਲਾਲੇ ਵਾਲੀ ਵਿਆਹੀ ਸੀ। ਤੇ ਉਹ ਫਿਰ ਘਰ ਜਵਾਈ ਆ ਰੱਖ ਲਿਆ ਉਹਨੇ ਤੇ ਕਦੀ ਉੱਥੇ ਤੁਰ ਜਾਣਾ ਕਦੀ ਇੱਥੇ ਜਾਣਾ ਇਹ ਸਾਡੇ ਵਡੇਰੇ ਦੱਸਦੇ ਹੁੰਦੇ ਹਨ ਸਾਨੂੰ ਚਲੋ ਤੇ ਇਹ ਸਾਡੇ ਵਡੇਰੇ ਦੱਸਦੇ ਹਨ ਵੀ ਇੰਨਾ ਪਿਆਰ ਉਦੋਂ ਹੀ ਇਹ ਜਿਹੜੇ ਸਿੱਖ ਸਨ ਨਾ ਇੱਥੇ ਰਹਿੰਦੇ ਉਹਨੇ ਸਾਨੂੰ ਭਰਤੀ ਕਰਵਾਇਆ ਸੀ ਇਹ ਪਿੰਡ ਸਾਰਾ ਹੀ ਫੌਜੀਆਂ ਦਾ ਸੀ 47 ਤੋਂ ਪਹਿਲਾਂ ਵੀ? 47 ਤੋਂ ਪਹਿਲਾਂ ਇੱਥੇ ਸਾਡੇ ਵਾਲਦੋਰੀ ਦੱਸਦੇ ਨੇ ਵੀ ਪੁੱਤਰ ਇੱਥੇ ਚਿੱਠੀ ਰਸਾਇਣ ਆਉਂਦਾ ਹੁੰਦਾ ਸੀ ਚਿੱਠੀਆਂ ਲੈ ਕੇ ਤੇ ਨੌਕਰੀਆਂ ਕਰਦੀਆਂ ਜਿਹੜਾ ਮੁੰਡਾ ਤਾਂ ਨਿਕਲਦਾ ਸੀ ਨਾ ਇਹਦੇ ਉਹ ਪਿਆਰ ਵਾਲੇ ਸਿੱਖ ਸਨ ਉਹਨੂੰ ਹੀ ਲੈ ਕੇ ਤੇ ਛਾਉਣੀ ਤੁਰ ਜਾਂਦੇ ਨਾਵਾਂ ਲਵਾਉਂਦੇ ਹਨ ਭਾਵੇਂ ਮੁਸਲਮਾਨ ਦਾ ਭਾਵੇਂ ਮੁਸਲਮਾਨ ਜਿਹੜਾ ਮਰਜੀ ਵਾਹ ਜੀ ਵਾਹ। ਹੈ ਇਹ ਹਨ ਸਿੱਖ ਹੈ ਹੁਣ ਤੇ ਗਫਾ ਗਫਾਰੀ ਹੋਈ ਹੈ ਜੇ ਸੱਚੀ ਪੁੱਛੀ ਜਾਏ ਹੁਣ ਤੇ ਭਰਾ ਨੂੰ ਵੇਖ ਨਹੀਂ ਸਕਦਾ ਸਹੀ ਕਹਿੰਦੇ ਹੋ। ਹੈ ਹੁਣ ਤੇ ਨੇ ਵੀ ਖਾਂਦਾ ਕਿੱਥੋਂ ਵੇ ਅੱਛਾ, ਤੇ ਉਦੋਂ ਇਹਦਾ ਮਤਲਬ ਕਿ ਬਜ਼ੁਰਗ ਵਾਹਵਾ ਤਾਰੀਫਾਂ ਕਰਦੇ ਸਨ? ਬੜੇ ਮੈਂ ਨਾ ਬੜੀਆਂ ਕੇ ਅਸੀਂ ਵੈਸੇ ਚਾਚਾ ਜੀ ਜਿਹੜੇ ਪਿੰਡ ਵੀ ਗਏ ਆ ਨਾ ਜਾ ਕੇ ਪੁੱਛਿਆ ਨਾ ਤੇ ਲੋਕਾਂ ਹੀ ਆਖਿਆ ਕਿ ਵਕਤ ਬੜਾ ਚੰਗਾ ਸੀ ਮਾੜੇ ਬੰਦੇ ਦੀ ਮਦਦ ਬੜੀ ਕਰਦੇ ਸੀ। ਉਦੋਂ ਪੁੱਤਰਾ ਸ਼ਰਮ ਹਿਆ ਸੀ ਲੋਕਾਂ ਦੀਆਂ ਧੀਆਂ ਨੇ ਉਹ ਧੀ ਸਮਝਦੇ ਹਨ ਦੁੱਧ ਇਕੱਠੇ ਹੁੰਦੇ ਹਨ ਵਿਆਹ ਵਾਲੇ ਸਾਰੇ ਸਾਡੀ ਹੋਸ਼ 'ਚ ਮੰਜੀਆਂ ਇਕੱਠੀਆਂ ਹੁਣ ਤੇ ਉਹ ਗੱਲ ਜਿਹੜੀ ਜੰਮੀ ਆ ਉਹਦੀ ਦੂਜੇ ਨੂੰ ਤਾਂ ਭੈਣ ਚੋਂ ਨੂੰ ਪਰਵਾਹ ਹੀ ਨਹੀਂ ਇਹਦੀਆਂ ਬਗੈਰਤੀਆਂ ਹੋ ਗਈਆਂ ਨੇ ਹੈ ਉਦੋਂ ਸ਼ਰਮਾਂ ਹਿਆਵਾਂ ਹਨ ਤੇ ਆਉਣ ਜਾਣ ਸਾਰੇ ਵਿੱਚ ਸਾਰੇ ਬਲਾਰੀਆਂ ਆਉਂਦੇ ਹਨ ਬਲਾਰੀਆਂ ਫਿਰ ਖੀਰ ਧਿਆਨ ਕੇ ਨਾ ਤੇ ਅੱਡੋ ਅੱਡ ਸਾਡੀਆਂ ਬਲਾਰੀਆਂ ਹੋ ਗਈਆਂ ਹਨ ਹੈ ਘਿਓ ਪੀਣਾ ਵਾਲਾ ਖਾਣੇ ਇਹੋ ਹੀ ਰੋਟੀ ਹੁੰਦੀ ਸੀ ਬਾਲਵੇਂ ਚੌਲ ਹੋਣੇ ਉੱਤੇ ਖੰਡ ਪੀਸੀ ਹੋਣੀ ਤੇ ਘਿਓ ਪਾ ਕੇ ਖਾਣੇ ਤੇ ਮੁਰਗਾ ਨਹੀਂ ਸੀ ਹੁੰਦਾ? ਨਾ ਕੋਈ ਮੁਰਗਾ ਨਹੀਂ ਕੋਈ ਗੋਸ਼ਤ ਨਹੀਂ ਕੋਈ ਸ਼ੈਗ ਆ ਮੁਰਗਾ ਤੇ ਜੇ ਕੱਲ੍ਹ ਸ਼ੁਰੂ ਹੋਇਆ ਸਾਡੇ ਵੇਖਣ 'ਚ ਮੁਰਗਾ ਕੋਈ ਹਾਂ ਮੋਟਾ ਗੋਸ਼ਤ ਵੀ ਨਹੀਂ ਕੋਈ ਖਾਂਦਾ ਐਡਾ ਤੇ ਮੋਟਾ ਤੇ ਉਂਝ ਭਲਾ ਉਦੋਂ ਸਿੱਖ ਸਨ ਔਰ ਅਸੀਂ ਮੇਰਾ ਮਤਲਬ ਸਾਡਾ ਅਜੇ ਸਾਡੇ ਜੀ ਕਈ ਨਹੀਂ ਖਾਂਦੇ ਆਦੇ ਨੇ ਸਾਡਾ ਦਿਲ ਕਰਦੇ ਮੁਰਗਾ ਨਹੀਂ ਖਾਂਦੇ ਆਨੇ ਲਾ ਲਿਆ ਹੋਰ ਫੇਰ ਖਾਂਦੇ ਯਕੀਨ ਕਰੋ ਤੇ ਚਾਚਾ ਉਦੋਂ ਆਂਦੇ ਨੇ ਵਿਆਹਾਂ ਤੇ ਜਿਹੜਾ ਨਾ ਸਾਲਨ ਸੁਲਾ ਨਹੀਂ ਸੀ ਹੁੰਦਾ ਘਿਓ ਹੀ ਹੁੰਦਾ ਸੀ ਘਿਓ ਹੀ ਬਸ। ਤੇ ਆਂਦੇ ਨੇ ਕਈ ਦੜਾ ਲਾ ਜਾਂਦੇ ਨੇ ਡਾਲਟਾ ਵੀ ਖਵਾ ਛੱਡ ਦਿੰਦੇ ਨੇ। ਉਹਨੇ ਉਹ ਜੋ ਹੈਂ? ਡਾਲਟਾ ਵੀ ਨਹੀਂ ਸੀ ਡਾਲਟਾ ਆ ਨਿਕਲਿਆ 65 ਚ ਅੱਛਾ, ਡਾਲਟਾ ਤੇ ਹੁੰਦਾ ਹੀ ਨਹੀਂ ਸੀ। ਆਹ ਅੱਛਾ, ਨਹੀਂ ਹੈ ਸੀ ਉਦੋਂ ਵੀ ਲੇਕਿਨ ਚੋਰੀ? ਉਹ ਦਾ ਲਾਣਾ ਆਪਣੇ ਮਨ ਜਿਹੜਾ ਮਾੜਾ ਉਹਨੇ ਦਾ ਲਾ ਲੈਣਾ ਹੈ ਆਹੋ। ਇਹਨਾਂ ਦਾ ਵਲਦ ਦਾ ਹੁੰਦਾ ਸੀ ਬਈ ਮੈਂ ਫੌਜ ਚ ਲਾਉਣਾ ਤੇ ਲਿਆਉਣਾ ਨਾ ਤੇ ਉਹ ਇਹ ਪਛਾਣਦਾ ਹੀ ਕੋਈ ਉਹ ਡਾਲ ਤੇ ਵੀ ਸਹੀ ਹਨ ਹੁਣ ਤੇ ਆਹੋ। ਦੇਸੀ ਨਾਲ ਲਿਆ ਆਹੋ। ਹਾਂ ਸਨ ਪੈਂਜ ਅਸੀਂ ਇੱਥੋਂ ਉਜੜ ਗਏ ਹਾਂ ਤੇ ਯਾਰ ਅਸੀਂ ਢੇਲੇ ਪਰ ਖਾਂਦੇ ਹਾਂ ਡਾਲ ਤੇ ਸਾਨੂੰ ਆਂਦਾ ਹੀ ਕੱਖ ਨਹੀਂ ਇਹਨੂੰ ਨਾ ਜੇ ਦੇਸੀ ਘਿਓ ਖਾਣ ਅੱਛਾ, ਤੇ ਜੰਜਾਂ ਜਿਹੜੀਆਂ ਨੇ ਮਤਲਬ ਤੁਹਾਡੇ ਤੋਂ ਪਹਿਲਾਂ ਵੀ ਜੇ ਤੁਸੀਂ ਛੋਟੇ ਛੋਟੇ ਹੁੰਦੇ ਹੋ ਆਪਣੇ ਵਾਲਦ ਸਾਹਿਬ ਨਾਲ ਜਾਂਦੀ ਸ਼ਾਨ ਜਾਣਾ ਹੀ ਕਰਨਾ ਤੇ ਕਿੰਜ ਜਾਂਦੀਆਂ ਹੁੰਦੀਆਂ ਨੇ ਕਾਰਾਂ ਸ਼ਾਨਾਂ ਸ਼ਿੰਗਾਰ ਕੇ? ਨਾ ਘੋੜੀਆਂ ਮੁੰਡਾ ਘੋੜੀ ਤੇ ਉਹਨਾਂ ਤੇ ਘੋੜੀਆਂ ਅੱਛਾ। ਘੋੜੀਆਂ ਦੇ ਚੌੜੀਆਂ ਨੇ ਘੋੜੀਆਂ ਹੋਣੀਆਂ ਹੂੰ।
ਤੇ ਜਿਹੜਾ ਮੁੰਡਾ ਭਾਵੇਂ ਕੋਈ ਗਰੀਬ ਹੈ ਜਾਂ ਕੋਈ ਕਮੀ, ਇੱਕ ਮੈਂ ਗੱਲ ਕਰਨਾ, ਚੰਗੀ ਘੋੜੀ ਉਹਨੂੰ ਪਾਲਣਾ ਹੈ ਤੇ ਉਹਨੂੰ ਲੈ ਕੇ ਜਾਣਾ ਤੇ ਜੁੱਡੀ ਜਾਨੀ ਭਾਵੇਂ ਜੋ ਮਰਜ਼ੀ ਉਹ ਟੁਰ ਕੇ ਜਾਂਦੀ ਅੱਛਾ ਤੇ ਰਾਤਾਂ ਵੀ ਰਹਿੰਦੀਆਂ ਹਨ। ਅੱਛਾ ਸਾਡੇ ਉਹ 'ਚ ਰਾਤਾਂ ਵੀ ਰਹਿਣੀਆਂ। ਤੇ ਸੋਨਾ ਉੱਥੇ ਉਹਨਾਂ ਨੇ ਇੰਤਜ਼ਾਮ ਕੀਤਾ ਉਹਨਾਂ ਮੈਂ ਨਾ ਉਹਨਾਂ ਮੰਜੀਆਂ ਮੰਜੀ ਪੂਰਾ ਪੀੜੀ ਦਾ। ਮੰਜੀ ਪੀੜੀ, ਸੋਹਣੀਆਂ ਰੋਟੀਆਂ ਦੇਣੀਆਂ, ਲੱਸੀ ਪਾਣੀ ਦੇਣਾ। ਅੱਛਾ ਜਦੋਂ ਤੁਸੀਂ ਛੋਟੇ ਹੁੰਦੇ ਸੋ ਤੇ ਜਦੋਂ ਜਾਂਜ ਕਿਤੇ ਜਾਣਾ ਤੇ ਉਹ ਵਿੱਚ 2 ਪੀਸ ਲਾ ਕੇ ਪੈਂਟ ਵਾਲੇ ਮੁੰਡੇ ਹੁੰਦੇ ਹਨ ਕਿ ਨਹੀਂ? ਕੋਈ ਵੀ ਨਹੀਂ, ਇਹ ਪਿੰਡਾਂ 'ਚ ਕੋਈ ਨਹੀਂ ਉਦੋਂ ਹੁੰਦਾ। ਪੈਂਟ ਹਾਂ ਤੇ ਵੇਖੀ ਨਹੀਂ। ਅੱਛਾ ਇਹ ਸਾਦਾ ਹੀ ਕੱਪੜੇ। ਸਾਡੇ ਕੱਪੜੇ ਸਹਿਮਤ। ਜਿਹੜਾ ਚੌਰੀ ਹੈ ਨਾ ਚੌਰੀਆਂ ਉਹਨੇ ਟੱਪ ਬੰਨ੍ਹੇ ਲੱਠੇ ਦਾ ਪਾਣਾ ਹੈ। ਜਾਂ ਇਹੋ ਜਿਹਾ ਕਿਸੇ ਨੂੰ ਖੱਦਰ। ਪਤਾ ਹੀ ਨਹੀਂ ਕਿ ਇਹ ਖੱਦਰ ਦੇ ਸੋਹਣੇ ਕੱਪੜੇ ਲੋਕੀ ਕਈ ਢੋ ਲੈਂਦੇ ਹਨ। ਚਮੜੀਆਂ ਜੁੱਤੀਆਂ ਹੋਣੀਆਂ, ਕਈਆਂ ਦੀ ਟੁੱਟੀ ਹੋਣੀ, ਪਤਾ ਯਾਰ ਇਹਦੀ ਜਵਾਨ ਬੜੇ ਹੋਣੇ, ਸਾਦਗੀ ਹੋਣੀ। ਸਾਦਗੀ ਦਾ। ਤੇ ਉਹ ਜੋ ਛੋਟਾ ਕਰਨੀ ਕਰਨੀਆਂ ਕਿ ਨਹੀਂ? ਹਾਂ ਹੋਰ ਛੋਟਾ ਬੜੀ ਹੁੰਦੀ। ਉਦੋਂ ਪੈਸੇ ਵੀ ਹਨ ਵੱਡੇ, ਠੀਪੇ ਹੁੰਦੇ ਹਨ। ਠੀਪੇ ਆਨੇ ਦਵਾਨੀਆਂ ਟਗੇ ਹੋਣੇ। ਤੇ ਇਹ ਜਨਾਬ ਨਾ ਉਹ ਫਿਰ ਕਈਆਂ ਬੈਂਕ 'ਚੋਂ ਵੀ ਲੈ ਆਉਂਦੇ, ਕਈਆਂ ਨੇ ਫਿਰ ਜਦੋਂ ਮੁੰਡੇ ਦੇਣ ਕਰਦੇ ਉਹ ਨਿਜੋੜਨ ਡਿਆ ਆਪਣਾ ਕਿਆ ਸੁੱਟਣੇ? ਹੈ। ਫਿਰ ਕੋਠਿਆਂ ਦੇ ਵੀ ਸੁੱਟਣੇ, ਫਿਰ ਭਾਈ ਛੋਟ ਹੋਣੀ। ਅੱਛਾ ਹਾਂ ਇਹ ਵੀ ਕੰਮ ਹੁੰਦੇ ਨੇ। ਠੀਕ ਹੈ। ਉਹ ਚੰਗੇ ਹਨ। ਆਹ, ਤੇ- ਨਹੀਂ ਤੇ ਅੱਜ ਚਾਚਾ ਜੇ ਤੁਸੀਂ ਜੰਜੇ ਜਾਂਦੇ ਹੋ, ਕਾਰਾਂ 'ਚ ਬਹਿ ਕੇ ਜਾਂਦੇ ਹੋ, ਏਸੀਆਂ 'ਚ ਸੌਂਦੇ ਹੋ ਪਤਾ ਪੱਕੇ, ਨਹੀਂ ਹੁੰਦਾ। ਤੇ ਇਹ ਠੀਕ ਹੈ ਫਿਰ? ਉਹ ਕਿਉਂ ਚੰਗਾ ਹੋਈ? ਸਾਡੇ ਹਿਸਾਬ ਨਾਲ ਉਹ ਚੰਗਾ। ਉਹ ਚੰਗਾ। ਅੱਛਾ ਵਕਤ ਹੋਈ ਚੰਗਾ। ਵਕਤ ਉਹ ਪਿਆਰ ਚੰਗਾ। ਸੀ। ਪਿਆਰ ਸੀ। ਹੁਣ ਤੇ ਕੋਈ ਹਾਲ ਨਹੀਂ। ਪੁੱਤਰਾ ਹੁਣ ਤੇ ਗੱਲ ਸੁਣ ਮੇਰੀ, ਉਹ ਗੱਲ ਮੈਂ ਅਗਲੇ ਦਿਨ ਵੀ ਗੱਲ ਕਰਨਾ ਹਾਂ ਪਿਆ ਵੀ ਅਸੀਂ ਗਏ ਹਾਂ ਚਕਵਾਲ ਵਿਆਹ। ਯਾਰ ਉੱਥੇ ਸਿਸਟਮ ਵੇਖਿਆ, ਇਹ ਬੰਦਾ ਵੀ ਗਿਆ ਸਾਡੇ ਨਾਲ। ਉੱਥੇ ਵਿਆਹ ਗਏ ਆ, ਉਹਨਾਂ ਅਸਾਂ ਦਰੀਆਂ ਪਾਈਆਂ ਨੇ, ਜੇ 100 ਬੰਦਾ ਉਹਨਾਂ ਮੰਗਿਆ ਤੇ ਪੈਦਲ ਹੀ ਗਏ ਨੇ। ਮੁੰਡਾ ਘੋੜੀ 'ਤੇ ਵੇ ਤੇ ਉੱਥੇ ਗਏ ਆ। ਉਹਨਾਂ ਜਾ ਕੇ ਨਿਕਾਹ ਕੀਤਾ ਤੇ ਅੱਜ ਬਾਹ ਕੇ ਨਾ ਦਰੀਆਂ ਦੇ ਸ਼ਾਬੇ ਦੀ ਰੋਟੀਆਂ ਧਰ ਦਿੱਤੀਆਂ ਨੇ ਤੇ ਪਲੇਟਾਂ 'ਚ ਸਾਲਣ ਪਾ ਦਿੱਤਾ। ਹਲਵਾ ਬੜੇ ਠਰਕ ਨਾਲ ਬਣਾਉਂਦੇ ਨੇ। ਉਹ ਤੁਸੀਂ ਸਾਲਣ ਖਾ ਲਓ ਤੇ ਫੇਰ ਪਵਾ ਲਓ, ਨਹੀਂ ਖਾਧਾ ਗਿਆ ਤੇ ਤੁਸੀਂ ਪਵਾ ਨਹੀਂ ਸਕਦੇ। ਉਹ ਮਗਾਓ ਬਿਲ। ਉਹ ਪਹਿਲਾਂ ਮਕਾਓ, ਠੋਕਣੇ। ਫਿਰ ਅੱਧੀ ਰੋਟੀ ਉਹ ਉੱਥੇ ਠੋਕਣੇ। ਭੰਨ ਕੇ ਧਰੀ ਹੈ ਨਾ। ਹੁਣ ਆ ਥਾਂ ਹੈ ਨਾ ਤੁਹਾਡੇ ਕੋਲ 50 ਬੰਦੇ ਨੇ, 50 ਬੈਠੇ ਨੇ, 50 ਜਾਂਦੇ ਖਾਂਦੇ ਨੇ, ਕਿਸੇ ਗਿਲਾ ਨਹੀਂ ਕਰਨਾ। ਇਹ ਖਾ ਕੇ ਤੁਰ ਗਏ ਨੇ, ਉਹਨਾਂ 50 ਨੂੰ ਲੈ ਆਉਣਾ। ਉਹਨਾਂ ਆਉਂਦਿਆਂ ਪਹਿਲਾਂ ਉਹ ਅੱਧੀ ਰੋਟੀ ਖਾਣੀ, ਯਾਨੀ ਕਿ ਉਹ ਜ਼ਾਇਆ ਨਹੀਂ ਕਰਨਾ। ਜ਼ਾਇਆ ਨਹੀਂ ਕਰਨੀ। ਇੱਥੇ ਦੀ ਯਾਰ ਮੈਂ ਜਾਂ ਲਾਈ ਤੂੰ ਵੀ ਵੇਖਣਾ ਇੱਥੇ ਦੇ ਆਖੀ ਕੋਈ ਦਾ ਹਾਲ ਨਹੀਂ। ਇਹ ਜਵਾਕ ਕਾਹਤੋਂ ਆਇਆ? ਗੁਨਾਹ ਹੈ ਗੁਨਾਹ। ਉਹ ਪੁੱਤਰਾ ਜਵਾਕ ਹੀ ਮੁਸਲਮਾਨਾਂ ਦੇ ਅਨਾਜ ਦਾ ਇਸੇ ਗੱਲ ਦਾ ਆਇਆ ਹੈ। ਉਦੋਂ ਸਾਡੀਆਂ ਮਾਵਾਂ ਦਾਬੜੇ 'ਚ ਪਾਣੀ ਪਾਉਂਦੀਆਂ ਹਨ ਤੇ ਚੌਲ ਖਾਣ ਬਹਿ ਗਏ ਨੇ ਤੇ ਦਾਬੜੇ ਸੁੱਟੀ ਜਾਣੇ ਨੇ ਭਾਂਡੇ। ਉਹਨਾਂ ਨੂੰ ਉਹ ਨਾਲੋਂ ਲੈਂਦੇ ਜਾਣੇ ਨੇ, ਦੂਜੇ ਪਾਣੀ ਸਾਦੇ ਹੀ ਸੁਥਰੇ ਹੀ ਧੋ ਕੇ ਫਿਰ ਉਹ ਨਤਾਰਨਾ, ਪਾਣੀ ਨਤਾਰ ਕੇ ਨਾ ਦਾਬੜਿਆ। ਉਹ ਚੌਲ ਕੁਕੜੀਆਂ ਰੱਖੀਆਂ ਨੇ ਜਾਂ ਕੁੱਤੇ ਨੇ ਜਾਂ ਮੇਰਾ ਮਤਲਬ ਜਾਨਵਰ ਨੇ, ਉਹਨਾਂ ਨੂੰ ਪਾਣੇ ਨੇ। ਹੁਣ ਯਾਰ ਬਹਿਣੀਆਂ ਜੀ ਰੋੜ ਰਹੀਆਂ ਨੇ। ਹੁਣ ਮੈਂ ਨਹੀਂ ਜੋ ਥੋੜੀ ਸਾਡੇ। ਅਸੀਂ ਪੜ੍ਹਾ ਗੱਲਾਂ ਸਹੀ ਕਰ। ਮੌਲਵੀ ਦੱਸਦੇ ਨੇ ਵੀ ਅਨਾਜ ਦਾ ਕਦਰ ਪੁੱਛਣਾ ਹੈ ਨਾ ਤੇ ਯੂਸਫ ਅਲੈਹਿਸਲਾਮ ਦੇ ਨਬੀਆਂ ਨੂੰ ਪੁੱਛੋ ਵੀ ਇਹਦਾ ਅਨਾਜ ਦਾ ਕਦਰ ਕੀ ਹੈ। ਅੱਛਾ ਚਾਚਾ ਜੀ ਪਹਿਲਾਂ ਵੀ ਜਿਹੜੇ ਬਜ਼ੁਰਗ ਦੱਸਦੇ ਨੇ ਜਦੋਂ ਇਕੱਠੇ ਰਹਿੰਦੇ ਹੁੰਦੇ ਹਨ ਸਾਰੇ, ਮਤਲਬ ਸਿੱਖਾਂ ਦੇ ਨਾਲ ਹੀ, ਤੇ ਉਦੋਂ ਹੀ ਜਾਣਾ ਸ਼ਾਨਾ ਵਿਆਹ ਸ਼ਾਦੀਆਂ ਇੱਕ ਦੂਜੇ ਨਾਲ ਵਰਤਨ ਵਰਤਾਨ ਹੁੰਦਾ ਸੀ। ਆਹੋ ਜਾਂਦੇ ਹਨ ਵਰਤਦੇ ਹਨ। ਬੜਾ ਵਰਤਦੇ ਆ। ਅੱਛਾ ਉਹ ਚੌਲ ਉਦੋਂ ਹੀ ਪੱਕਦੇ ਹੁੰਦੇ ਚੌਲ ਪੱਕਦੇ ਉਦੋਂ ਸਾਡੇ ਜੰਮਣਾ ਦੱਸਦੇ ਨੇ ਉਖਲੀਆਂ 'ਚ ਮਸ਼ੀਨਾਂ ਨੇ, ਉਖਲੀਆਂ 'ਚ ਛਾਨਣੇ, ਜਨਾਨੀਆਂ ਨੇ ਜਾਂ ਬੰਦਿਆਂ ਨੇ ਛੱਡਨੇ ਬੰਦੇ ਨੇ ਕਰਨੇ। ਛਾਨਣੇ, ਅੱਛਾ। ਉਖਲੀਆਂ 'ਚ ਚੌਲ। ਤੇ ਚੀਨੀ ਕਿਤੋਂ ਲੈਂਦੇ ਹਨ? ਚੀਨੀ ਆਸਾਂ ਹੀ ਬਹੁਤੀ ਦੇਸੀ ਹੁੰਦੀ ਸੀ, ਦੇਸੀ ਚੀਨੀ ਬਹੁਤੀ ਬਹੁਤੀ ਉੱਚਾ। ਦੇਸੀ ਚੱਲਦੀ ਸੀ। ਹਾਂ ਠੀਕ ਹੈ। ਹਾਂ ਨਹੀਂ ਚਾਚਾ ਜੀ ਇੰਡੀਆ ਜਿਹੜੇ ਸਾਡੇ ਇੱਥੋਂ ਗਏ ਨੇ ਇਕੱਠਾ ਹੀ ਮੁਲਕ ਹੁੰਦਾ ਸੀ ਨਾ ਉਦੋਂ ਹਾਂ, ਇਕੱਠਾ ਆ। ਤੇ ਉੱਥੇ ਅੱਜ ਵੀ ਕੋਈ ਚੀਜ਼ ਛਾੜ ਨਹੀਂ ਹੈਗੀ। ਇੱਥੇ ਕੀ ਬਿਮਾਰੀ ਹੈ? ਇੱਥੇ ਬਿਮਾਰੀ ਹੈ ਵੀ ਪੁੱਤਰਾ, ਮੈਂ ਜੇ ਸੱਚੀ ਪੁੱਛੀ ਜਾਣਾ ਤੇ ਮੈਂ ਅੱਗੇ ਵੀ ਆਣਾ ਵੀ ਇੱਥੇ ਹੋਏ ਹਨ ਤਬਾਹ ਨੇ ਬੰਦਿਆਂ ਦੇ। ਹੈ ਸਾਡਾ ਇੰਨਾ ਕਰਦਾਰ ਹੈ ਇੱਥੇ, ਜਿਹੜਾ ਵੀ ਬੈਠਾ ਹੈ ਨਾ ਉਹ ਹੀ ਖਾਣ ਵਾਲਾ ਹੀ ਬੈਠਾ ਹੈ। ਆਪਣੇ ਭਰਿਆ। ਉਹਨੇ ਆਪਣਾ ਭਰਿਆ, ਉਹਨੇ ਆਵਾਮ ਦਾ ਨਹੀਂ ਵੇਖਿਆ। ਇਹ ਮੁਲਕ ਇੱਥੇ ਦੱਸੋ ਵੀ ਕਿਹੜੀ ਸ਼ਹਿਰ ਦੀ ਕਮੀ ਹੈ? ਹਰ ਚੀਜ਼ ਕਿਸੇ ਸ਼ਹਿਰ ਦੀ ਕਮੀ ਹੈ? ਹਰ ਸ਼ੈ ਹੁੰਦੀ। ਨਾ ਇੱਥੇ ਜ਼ਿਮੀਂਦਾਰਾਂ ਨੂੰ ਤੁਨੀ ਜਾਂਦੇ ਨੇ ਇਦੋਂ ਪਿਛਾਂ। ਅੱਲਾ ਜਾਣਦਾ ਸੀ ਇੰਨੇ ਤੰਗ ਪੈ ਗਏ ਹਾਂ, ਅਸੀਂ ਆਨੇ ਹਾਂ ਸਾਡੇ ਗਲੋਂ ਪੈਲੀਆਂ ਲਾਈ ਜਾਣ ਐਕਾਂ ਥੋੜ੍ਹੀ ਜਿਹੀ ਕਿੱਲਤ ਪੈਣ ਨਾਲ ਮੁੰਜੀ ਦਾ ਰੇਟ ਬਣਨਾ, ਅਸੀਂ ਪੈਰੀ ਖਲੋਤੇ ਆ। ਸਹੀ ਹੈਂ। ਕਹਿੰਦੇ। ਹੁਣ ਯਾਰ ਕਰਦੇ ਹੀ ਕੱਖ ਨਹੀਂ, ਇਹ ਦਿੰਦੇ ਹੀ ਕੱਖ ਨਹੀਂ। ਜੇ ਅਸੀਂ ਖਲੋ ਗਏ ਆ ਤੇ 4,000 ਤੋਂ ਵੀ ਸਾਨੂੰ ਖਾਦ ਨਹੀਂ ਲੱਭਦੀ, 12-14,000 ਤੋਂ ਦੇਣੇ ਨਹੀਂ DAP, ਮਾੜਾ ਬੰਦਾ ਪਾ ਹੀ ਨਹੀਂ ਸਕਦਾ। ਨਹੀਂ ਪਾ ਸਕਦਾ ਹੈਂ। ਤੇ ਫਿਰ ਫਸਲ ਨਹੀਂ ਹੁੰਦੀ। ਫਿਰ ਫਸਲ ਨਹੀਂ ਹੁੰਦੀ, ਨਾ ਪਾਈਏ ਤੇ ਫਸਲ ਨਹੀਂ ਖਰਚੇ ਹੁੰਦੀ। ਪੂਰੇ ਇੰਨੇ ਨੇ। ਖਰਚੇ ਨਹੀਂ। ਤੇ ਅਗਰ ਵੇਖਿਆ ਜਾਏ ਹਾਂ। ਅਗਰ ਵੇਖਿਆ ਜਾਏ ਤੇ ਫਿਰ ਉਹ
ਜੇ ਇਹੋ ਜਿਹੇ ਹਾਲਾਤ ਨਾ ਕਰਨੇ ਸਨ ਹਾਂ। ਤੇ ਫਿਰ ਇਕੱਠੇ ਹੀ ਰਹਿੰਦੇ। ਫਿਰ ਇੱਕ ਗੱਲ ਹੋਰ ਹੈ, ਅਸਕਰ ਤੂੰ ਵੀ ਇਸੇ ਜ਼ਿਲ੍ਹੇ ਦਾ ਹਾਂਜੀ। ਸਾਡੇ ਜ਼ਿਲ੍ਹੇ ਸਿਆਲਕੋਟ ਜੀ ਇਹਨਾਂ ਤਾਜਰਾਂ ਨੇ ਪੈਈ ਮਕਾਈ ਖੜੀ ਜੀ। ਆਹੋ ਕਲੋਨੀਆਂ ਵਾਲਿਆਂ ਨੇ ਇਹ ਕਲੋਨੀਆਂ ਜੀ ਬਣ ਗਈ ਆ, ਇਹ ਸਾਨੂੰ ਉਹ ਟਰਪੈਨ ਇਧਰ ਨਹੀਂ ਆਇਆ ਨਾ ਭਾਗੋ ਲੋ, ਔਰ ਆ ਹੈ ਨਾ ਡਬਲ ਸਟੋਰੀ 65 ਕਿੱਲੇ ਪਾਈ ਜੀ ਯਾਰ। ਇਹਨਾਂ ਨਾ ਖਵਾਜੇ ਆਸਫ ਨੇ ਤੇ ਰਲ ਕੇ ਨਾ ਸਾਰਿਆਂ ਨੇ ਇਹਨਾਂ 65 ਕਿੱਲੇ ਕੂੜੇ 'ਚ ਮਨਜ਼ੂਰ ਕਰ ਲਏ। ਅਸੀਂ ਉੱਜੜ ਗਏ ਆ, ਕੇਸ ਹਾਈ ਕੋਰਟ ਵੀ ਕੀਤੇ ਨੇ ਵੀ ਯਾਰ ਸਾਡੇ ਮਰਲੇ ਪੂਰੇ ਨੇ, ਮੁੜ ਜੋ। ਉਹ ਜੀ ਹੁਣ ਇੱਥੇ ਤੱਕ ਆਈ ਕੂੜਾ ਨਹੀਂ ਆਉਂਦਾ ਤੇ ਇੰਤਕਾਲ ਨਹੀਂ ਟੁੱਟਾ। ਗਰੀਬ ਬੰਦਾ ਉੱਥੇ ਹੀ ਕਰੇ, ਜ਼ੁਲਮ ਹੈ, ਜ਼ੁਲਮ ਜ਼ੁਲਮ ਕਰਦੇ ਨੇ। ਤੇ ਬਿਹਤਰ ਇਹ ਹੈ ਫਿਰ ਹਿੰਦੂ ਸੇ ਇਕੱਠੇ ਫੇਰ ਰਹਿਣ। ਉਹ ਰਹਿ ਤੇ ਅਸੀਂ ਚੰਗੇ ਹੋ, ਨਾਲੇ ਨੂੰ ਜਾਇਜ਼ ਦੱਸਣ, ਮੂੰਹ ਵੱਡੇ ਨੇ ਖਾਣ ਨੂੰ ਇਹਨਾਂ ਆ ਕੋਈ ਆ। ਉਹ ਪੁੱਤਰਾ ਸਿਆਸਤ 'ਚ ਹੁੰਦੀ ਹੈ ਪੜ੍ਹੇ ਲਿਖੇ ਬੰਦੇ ਦੀ, ਇਹਨਾਂ ਦੀਆਂ ਸਿਆਸਤਾਂ ਕਰਨੀਆਂ। 28 ਜਮਾਤਾਂ ਬਣੀਆਂ, ਮੇਰਾ ਹੀ ਮੁੰਡਾ ਅਮਰੀਕਾ ਜਾ ਕੇ ਸੈੱਟ ਹੋਈ ਹੈ ਨਾ, ਮੈਂ ਇਲੈਕਸ਼ਨ ਐਮਪੀਆਂ ਦਾ ਲੜਨ ਦਾ ਪਾਂਗਾ, ਕੋਈ ਕਾਰਗਰਦਗੀ ਕੋਈ ਨਹੀਂ। ਕਾਰਗਰਦੀ ਨਹੀਂ, ਹਾਂ, ਪੈਸਾ, ਪੈਸੇ ਦੀ ਗੱਲ ਪੈਸਾ। ਹੈ। ਮੈਂ ਕਾਹਦੀ ਕਾਨੂੰਨ ਦੀ ਗੱਲ ਕਰਨੀ ਹੈ, ਮੈਨੂੰ ਕੀ ਪਤਾ ਮੈਂ ਮੁਲਕ ਕੀ ਹੈ। ਇਹ ਹਾਲਾਤ ਨੇ ਇਹ ਪਾਕਿਸਤਾਨ ਦੇ। ਨਹੀਂ ਬੜਾ ਦਿਲ ਦੁਖਦਾ ਇੱਥੇ ਹੁਣ 300 ਰੁਪਏ ਲੀਟਰ ਤੇਲ, ਉਹ ਇੰਡੀਆ 'ਚ 95 ਰੁਪਏ ਲੀਟਰ। 95 ਰੁਪਏ ਲੀਟਰ ਹੈ। ਤੇ ਇਹ ਚੰਗਾ ਫਿਰ ਉਹ ਇਕੱਠੇ ਹੀ ਰਹਿਣ ਸਾਰੇ। ਇਕੱਠੇ ਇਹਨਾਂ ਨੂੰ ਪਤਾ ਪਿੱਛੇ ਵੀ ਇਹ ਕਣਕ ਜਿਹੜੀ ਹੈ ਕਿੱਥੇ ਗਈ ਹੈ। ਪਾਕਿਸਤਾਨ 'ਚ ਕਣਕ ਨਹੀਂ ਹੁੰਦੀ, ਹਾਂ ਇੰਨੀ ਕਣਕ ਹੁੰਦੀ ਹੈ। ਮੁੰਜੀ ਨਹੀਂ ਹੁੰਦੀ। ਹਾਂ ਸਾਡੀ ਯਾਰ 2-2 ਲੱਖ ਦੀ ਮੁੰਜੀ ਨਿਕਲੀ ਹੈ, ਕਿੱਲੇ 'ਚੋਂ 2.5 ਲੱਖ ਦੀ ਮੁੰਜੀ ਨਿਕਲੀ, ਉਹ ਕਿੱਥੇ ਗਈ? ਗੁਰਬਤ ਨਹੀਂ ਮੁੱਕਦੀ ਪਈ। ਮੁੰਗੇ ਕਿਸੇ ਉਹ ਸਾਂਭ ਗਏ, ਘੁੱਟ ਗਏ ਨੇ, ਉਹ ਝੁਰ ਕੇ ਦੇਣਗੇ ਜਾਂ ਅਫਗਾਨਿਸਤਾਨ ਜਾਂ ਹੋਰ ਕਿਸੇ ਮੁਲਕ 'ਚ ਤਾਜਰ ਦੇਖਣਗੇ ਨਾ, ਕੋਈ ਪੁੱਛਣ ਵਾਲਾ ਕੋਈ ਪੁੱਛਣ ਵਾਲਾ। ਤਬਾਹ ਕਰ ਛੜਿਆ ਬਾਹਰ ਕਰ ਛੜਿਆ ਮੁਲਕ ਇਹਨਾਂ। ਮੁਲਕ ਨੂੰ ਸਵਾਰਿਆ ਸੀ ਅਯੂਬ ਖਾਨ ਨੇ, ਮੁਲਕ ਤੇ ਗਰੀਬਾਂ ਨੂੰ ਉਠਾਇਆ ਸੀ ਭੁੱਟੋ ਨੇ, ਤੇ ਭੁੱਟੋ ਦੀ ਉਂਝ ਹੀ ਖਤਮ। ਤਾਂ ਜਦੋਂ ਮਾਰ ਛੜਿਆ ਉਹਨੂੰ। ਹਾਂ ਉਹਨੂੰ ਮਾਰ ਛੜਿਆ ਪਿਆ ਕਿਉਂ ਹੈ। ਹੁਣ ਇਮਰਾਨ ਖਾਨ ਉੱਠਿਆ ਸੀ, ਬੰਦੇ ਦਾ ਪੁੱਤਰ ਸੀ, ਉਹਦੇ ਨਾਲ ਜਿਹੜੇ ਤੁਰੇ ਹਨ ਉਹ ਚੋਰ ਸਨ, ਇਸੇ ਪਾਰਟੀਆਂ 'ਚ ਗਏ ਸੀ ਇਹਨਾਂ ਕਰਕੇ, ਉਹਨਾਂ ਲੁੱਟ ਲਿਆ। ਉਹ ਵਿਚਾਰਾ ਕੀ ਕਰੇ। ਤੇ ਆਮ ਬੰਦਾ ਉੱਥੇ ਦਾ ਉੱਥੇ। ਉੱਥੇ ਅੱਛਾ ਮੈਨੂੰ ਹੁਣ ਇਹ ਆਖਰ ਤੇ ਤੁਸੀਂ ਦੱਸੋ ਕਿ ਜਿਹੜੇ ਸਾਡੇ ਬਜ਼ੁਰਗ ਸਾਨੂੰ ਉਹ ਉਸ ਦੌਰ 'ਚ ਤੇ ਉਹ ਦੱਸਦੇ ਨੇ ਉਦੋਂ ਵੀ ਕਦੀ ਉਹਨਾਂ ਕਦੀ ਮਹਿੰਗਾਈ ਦਾ ਰੋਣਾ ਰੋਇਆ ਨਾ ਸੀ? ਭਾਈ ਯਕੀਨ ਕਰ ਯਾ ਮਹਿੰਗਾਈ ਕੀ ਹੈ ਤੂੰ ਮਤਲਬ ਜਦੋਂ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਹਨ ਉਦੋਂ ਬਜ਼ੁਰਗਾਂ ਦੇ ਨੇ ਕਿ ਮਾਰ ਕੇ ਰੋੜ ਕੇ? ਨਾ ਭਾਈ ਉਹ ਨਹੀਂ ਆਣਾ ਜੇ ਤੈਨੂੰ ਮੈਂ ਪੁੱਤਰਾ ਦਾ ਨਾ ਤੇਰੇ ਘਰ ਲਵੇਰਾ ਨਹੀਂ ਨਾ, ਤੂੰ ਜਿਹੜੇ ਮਰਜ਼ੀ ਘਰੋਂ ਜਾ ਕੇ ਘਿਓ ਬਦਾਰਾ ਲਿਆ ਆ ਤੈਨੂੰ ਦੇ ਤੇਰੇ ਘਰ ਦਾਲ ਨਹੀਂ ਨਾ, ਤੂੰ ਬੱਚੀ ਘਰ ਬੱਚਾ ਘਰ ਜਾਂ ਗਾਂ ਨੂੰ ਆਵਾਜ਼ ਮਾਰੀ ਭੈਣ ਆ ਪਿਆਲੀ ਦਾਲ ਦੀ ਦਹੀਂ ਮੈਂ ਦਾਲ ਮੰਗੀ ਤੈਨੂੰ ਦੇ, ਉਦੋਂ ਤੇ ਇੰਝ ਦਾ ਉਹ ਚੱਲਦੇ ਹਨ। ਨਹੀਂ ਉਹ ਸਿੱਖ ਮੁਸਲਮਾਨ ਦੇ ਛੱਡਦੇ ਦੇ ਹਰਦੇ ਹਨ ਚੀਜ਼ਾਂ ਦਿੰਦੇ ਹਨ ਜੀ, ਦਿੰਦੇ ਹਨ ਚੀਜ਼ਾਂ। ਤੇ ਹੁਣ ਜੇ ਕਿਉਂ ਆਖੋ ਤੇ ਹੁਣ ਕੋਈ ਇੱਥੋਂ ਜਾਣੀ ਦੇਖੀ ਉਨੀ ਹੈ ਜਿੰਨੀ ਪਕਾ ਪੋਜੀ ਨਹੀਂ। ਉਹ ਖਰੇ ਕਿਸਾ ਵਿਚਾਰੀਆਂ ਨੇ ਪੈਸੇ ਜੋੜ ਕੇ ਤੇ ਇੱਥੇ 65 ਰੁਪਏ ਪਾ ਤੇ ਚਣੇ ਵੀ ਕਰਦੇ ਨੇ। ਹੁਣ ਜਿਹੜੇ 4 ਜੀ ਨੂੰ ਪਾ ਚਣੇ ਕਿਹਨੂੰ ਦੇ ਹੁਣ? ਉਹ ਹਾਲ ਨਹੀਂ ਇੱਥੇ ਉਹਨੂੰ ਬੜਾ ਸਲੂਕ ਉਹਨੂੰ ਤਾਂ ਮੁਫਤ ਛਾਇਆ ਮਾਰ ਦੇ ਹੱਡੇ ਹਨ। ਆ ਬਹੁਤੀਆਂ ਉਂਝ ਦੇ ਜਾਣ ਭੈਣਾ ਦਹੀਂ ਮੈਨੂੰ ਆਈ ਨਹੀਂ ਸ਼ਾਇਦ ਆ ਮੈਂ ਦੇਸੀਆਂ ਘਿਓਆਂ ਦੇ ਤੜਕੇ ਵਧਾਰੇ ਲੈ ਲੈ ਕੇ ਵਧਾਰਾ ਆਖਣਾ ਭੈਣਾ ਮੈਨੂੰ ਸ਼ਰਮ ਨਹੀਂ ਆਉਂਦੀ, ਮੈਂ ਤੇਰੇ ਕੋਲ ਹੈ ਲੈ ਜਾ ਪਾ ਅੱਧ ਪਾ ਘਿਓ ਦੇ ਨਹੀਂ ਦੇਸੀ ਤੇ ਲੈਣਾ ਵੀ ਨਾ। ਫਿਰ ਉਹੀ ਚੰਗਾ ਉਹੀ ਚੰਗਾ ਚੰਗਾ ਉਹੀ ਚੰਗਾ। ਕੱਚੀਆਂ ਕੁਲੀਆਂ ਲੋਕਾਂ ਦੀਆਂ ਹੁੰਦੀਆਂ ਨਾ ਚੋਰੀ ਦਾ ਡਰ ਨਾ ਲੈਣੀ ਨਾ ਦੇਣੀ। ਹੁਣ ਤੇ ਭਰਾ ਜੇ ਕਿਸੇ ਦਾ ਪੁੱਤਰ ਕਮਾ ਕੇ ਆਉਂਦਾ ਹੀ ਨਾ ਉਹ ਉੱਥੇ ਡਾਕੇ ਲੁੱਟ ਲੈਂਦੇ ਨਹੀਂ, ਕੱਖ ਕੰਡਾ ਪੱਲੇ ਨਹੀਂ ਰਹਿਣ ਦਿੰਦੇ। ਉਹ ਲੁੱਟ ਕੇ ਤੇ ਆਖੀ ਦਾ ਪੁੱਤਰ ਚੱਲ ਜਿੰਦਾ ਨੇ ਆ ਗਿਆ ਨਹੀਂ ਤੇ ਗੋਲੀ ਨਹੀਂ ਨੇ ਮਾਰੀ। ਹੁਣ ਤੇ ਇਹ ਹਾਲਾਤ ਨਹੀਂ ਇੱਥੇ, ਇਹ ਘੂਮਤ ਕਰਨ ਦੇ। ਲੋ ਜੀ ਦੋਸਤੋ ਇਹ ਸਨ ਬਜ਼ੁਰਗ ਸਾਡੇ ਨਾਲ ਪਿੰਡ ਗੁੱਲੇਵਾਲੀ ਤੋਂ, ਤੇ ਤੁਸੀਂ ਇਹਨਾਂ ਦੀ ਗੱਲਾਂ ਸੁਣੀਆਂ ਨੇ। ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ। ਕਮੈਂਟ ਕਰਕੇ ਜ਼ਰੂਰ ਦੱਸਣਾ। ਅੱਲਾ ਹਾਫਿਜ਼।